ਇੰਨੀ ਤੇਜ਼ੀ ਨਾਲ ਹਿੰਦੂਤਵਾ ਦੀ ਨਫ਼ਰਤ ਦੀ ਸਪਿਨ ਅੱਗੇ ਗਈ ਹੈ ਕਿ ਇਹ ਸਾਰੇ ਹੀ ਜਿਹੜੇ ਨੇ, ਖਾਸ ਤੌਰ ਤੇ ਗਡਕਰੀ ਔਰ ਰਾਜਨਾਥ ਹਾਲਾਂ ਡਿਫੈਂਸ ਮਿਨਿਸਟਰ ਹੈ, ਇਹ ਆਪਣੇ ਆਪ ਨੂੰ ਬਿਹਾਈਂਡ ਸਮਝਦੇ ਨੇ, ਲੈਫਟ ਓਵਰ, ਕਿ ਵੀ ਸਾਡਾ ਤਾਂ ਚਰਚਾ ਵੀ ਨਹੀਂ। ਔਰ ਵਾਕਿਆ ਹੀ ਇਹ ਜਦੋਂ ਤੱਕ ਇਸ ਕਿਸਮ ਦਾ ਕੋਈ ਜਿਹੜਾ ਉਹ ਬੇਵਕੂਫਾਨਾ ਜਾਂ ਅਹਿਮਕਾਨਾ ਬਿਆਨ ਨਾ ਦੇਣ, ਇਹਨਾਂ ਦੀ ਖਬਰ ਹੀ ਨਹੀਂ ਲੱਗਦੀ। ਹੁਣ ਇਹ ਰਾਜਨਾਥ ਸਿੰਘ ਦਾ ਇਸ ਸਾਰੇ ਪੀਰੀਅਡ 'ਚ ਅਸੀਂ ਦੂਸਰਾ ਤੀਸਰਾ ਦੇਖ ਰਹੇ ਹਾਂ ਉਹ ਅਹਿਮਕਾਨਾ। ਪਹਿਲਾਂ ਉਹ ਇਹ ਕਹਿ ਚੁੱਕਾ ਹੈ ਕਿ ਜੀ ਅਸੀਂ ਆਜ਼ਾਦ ਕਸ਼ਮੀਰ, ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਉਹ ਅਸੀਂ ਲੈਣਾ ਹੀ ਲੈਣਾ। ਜਦੋਂ ਦਾ ਇਹਨਾਂ ਨੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨੂੰ ਜਿਹੜਾ ਉਹ ਪੱਠੇ ਪਾਏ ਨੇ ਔਰ ਉਹਨਾਂ ਦੇ ਨਾਲ ਇਹਨਾਂ ਦੇ ਰਾਬਤੇ ਖੁੱਲ੍ਹੇ ਹੈ, ਇਹ ਬੜੀ ਬੇਕਿਰਕੀ ਬੇਸ਼ਰਮੀ ਦੇ ਨਾਲ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਵੀ ਕਰ ਰਹੇ ਨੇ ਤਹਿਰੀਕੇ ਤਾਲਿਬਾਨ ਰਾਹੀਂ। Today, the land of Sindh may not be a part of India, but civilizationally, Sindh will always be part of India. And as far as land is concerned, borders can change. Who knows, tomorrow Sindh may return to India again. ਹੁਣ ਜਦੋਂ ਇਹਨਾਂ ਨੇ ਨੈਸ਼ਨਲ ਐਂਥਮ ਬਣਾਇਆ, ਉਦੋਂ ਹੀ ਇਹਨਾਂ ਦੀ ਬਦਨੀਅਤ ਹੋਏਗੀ, ਕਿਉਂਕਿ ਅਦਰਵਾਈਜ਼ ਜਿਹੜਾ ਸੂਬਾ ਤੁਹਾਡਾ ਹਿੱਸਾ ਹੀ ਨਹੀਂ ਹੈ। ਹੁਣ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਇੱਧਰ ਵੀ ਹੈ, ਪੰਜਾਬ ਉੱਧਰ ਵੀ ਹੈ, ਲੇਕਿਨ ਸਿੰਧ ਤਾਂ ਸਾਰੇ ਦਾ ਸਾਰਾ ਜਿਹੜਾ ਉਹ ਪਾਕਿਸਤਾਨ ਦਾ ਹਿੱਸਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਸਿੰਧੀਆਂ ਦੀ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਭਾਵੇਂ ਸਿੰਧ ਭਾਰਤ ਦਾ ਹਿੱਸਾ ਨਹੀਂ ਹੈ, ਪਰ ਨਕਸ਼ੇ ਜਿਹੜੇ ਨੇ ਉਹ ਬਦਲਦੇ ਰਹਿੰਦੇ ਨੇ। ਇੱਕ ਦਿਨ ਸਿੰਧ ਭਾਰਤ ਦਾ ਹਿੱਸਾ ਬਣੇਗਾ। ਇਸ ਨੂੰ ਕਹਿੰਦੇ ਹਨ ਸਿਆਸੀ ਖੁਦਕੁਸ਼ੀ ਕਰਨ ਦੀ ਚਾਹਨਾ। ਸੋ ਰਾਜਨਾਥ ਸਿੰਘ ਨੂੰ ਸਿੰਧ ਨੂੰ ਹਾਸਲ ਕਰਨ ਲਈ ਹੁਣ ਕੋਈ ਹੋਰ ਆਪਰੇਸ਼ਨ ਟਿੱਕਾ ਜਾਂ ਆਪਰੇਸ਼ਨ ਜਨੇਊ ਜ਼ਰੂਰ ਕਰਨ, ਫਿਰ ਪਤਾ ਲੱਗੂ ਕਿ ਕਿਹੜੇ ਭਾਵ ਵਿਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਭਾਰਤ ਦੀ ਦੁਨੀਆ ਭਰ ਦੇ ਵਿੱਚ ਤੋਏ ਤੋਏ ਹੋ ਰਹੀ ਹੈ। ਬਿਲਕੁਲ ਜਿੱਥੇ ਆਪਣੇ ਆਪ ਨੂੰ ਇਹ ਵਿਸ਼ਵ ਗੁਰੂ ਕਹਿਣ ਦਾ ਔਰ ਸਮਝਣ ਦਾ ਹੀ ਭਰਮ ਪਾਲ ਰਹੇ ਸੀ, ਅੱਜ ਹਾਲਾਤ ਇਹ ਨੇ ਕਿ ਵੀ ਚਾਰ ਚੁਫੇਰੇ ਜਿੱਥੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਿੰਮੇਵਾਰ ਅਮਰੀਕਾ 'ਚ ਜਿਵੇਂ ਟਰੰਪ ਨੇ ਛਿਟਕ ਕੇ ਸੁੱਟਿਆ ਹੋਇਆ, ਇਕੋਨਮੀ ਦਾ ਇਹ ਹਾਲ ਹੈ ਵੀ ਇਹਨਾਂ ਪਿਛਲੇ ਮਹੀਨਿਆਂ 'ਚ $35 ਬਿਲੀਅਨ ਇਹਨਾਂ ਦਾ ਰਿਜ਼ਰਵ ਬੈਂਕ ਜਿਹੜਾ ਹੈ ਉਹ ਆਪਣੀ ਜਿਹੜਾ ਰਿਜ਼ਰਵ ਖਾਤੇ 'ਚੋਂ ਕੱਢ ਕੇ ਮਾਰਕੀਟ 'ਚ ਰੁਪਈਏ ਨੂੰ ਸਟੇਬਲ ਕਰਨ ਦੇ ਲਈ ਪਾ ਚੁੱਕਾ ਹੈ। ਲੇਕਿਨ ਇਹਨਾਂ ਦਾ ਰੁਪਈਆ 99 ਔਰ 90 ਦੇ ਨੇੜੇ ਤੇੜੇ ਪਹੁੰਚ ਗਿਆ ਹੈ ਔਰ ਬਹੁਤ ਸਾਰੇ ਇਹਨਾਂ ਦੇ ਮਾਹਰਾਂ ਦਾ ਕਹਿਣਾ ਕਿ ਅਗਲੇ ਕੁਝ ਹਫ਼ਤਿਆਂ ਦੇ ਵਿੱਚ 100 ਤੱਕ ਲੁੜਕੇਗਾ। ਔਰ ਐਕਸਪੋਰਟ ਬਿਲਕੁਲ ਘਟ ਗਈ ਹੈ, ਇੰਪੋਰਟ ਜ਼ਰੂਰ ਜਿਹੜੀ ਹੈ, ਈਵਨ ਅੱਗੇ ਜਿਹੜਾ ਸਸਤਾ ਤੇਲ ਸਬਸਿਡਾਈਜ਼ਡ ਰਸ਼ੀਆ ਤੋਂ ਔਰ ਈਰਾਨ ਤੋਂ, ਉਹ ਹੁਣ ਇਹਨਾਂ ਨੂੰ ਖਰੀਦਣਾ ਪਏਗਾ ਓਪਨ ਮਾਰਕੀਟ 'ਚ। ਸੋ ਜਦੋਂ ਇਹ ਸਭ ਕੁਛ ਜਿਹੜਾ ਹੈ ਉਹ ਥੱਲੇ ਨੂੰ ਜਾ ਰਿਹਾ ਹੈ, ਲੋਕਾਂ ਦਾ ਵਿਸ਼ਵਾਸ ਇਹਨਾਂ ਦੀਆਂ ਇੰਸਟੀਟਿਊਸ਼ਨਸ 'ਚੋਂ ਇਹਨਾਂ 'ਚੋਂ ਖਤਮ ਹੋ ਰਿਹਾ ਹੈ, ਵੋਟ ਚੋਰੀ ਦੇ ਸਿੱਧੇ ਸਿੱਧੇ ਇਲਜ਼ਾਮ ਨੇ ਜਿਹੜੇ ਬਿਲਕੁਲ ਠੀਕ ਨੇ, ਜੋ ਬਿਹਾਰ ਦੇ ਨਤੀਜੇ ਸਾਹਮਣੇ ਆਏ, ਇਹ ਜਿਸ ਕੌਨਫੀਡੈਂਸ ਨਾਲ ਬੈਠੇ ਨੇ, ਇਹਨਾਂ ਨੂੰ ਹੁਣ ਕੋਈ ਫਿਕਰ ਨਹੀਂ ਹੈ ਵੀ ਲੋਕ ਕੀ ਕਹਿਣਗੇ, ਕੀ ਕਰਦੇ। ਇਹਨਾਂ ਨੇ ਸਾਰਾ ਆਪਰੇਟ ਕਰ ਲਿਆ ਹੋਇਆ। ਆਪੋਜੀਸ਼ਨ ਜਿਹੜੀ ਹੈ ਉਹ ਬਿਲਕੁਲ ਉਹਨੂੰ ਜਿਹੜਾ ਉਹ ਨਿਸਰ ਕਰਕੇ ਬਿਠਾਇਆ ਹੋਇਆ। ਲੇਕਿਨ ਇਸ ਸਾਰੇ ਦੇ ਵਿੱਚ ਤੁਸੀਂ ਇਹਨਾਂ ਦਾ ਇੱਕ ਪਾਸੇ ਤਾਂ ਮੋਦੀ ਅਮਿਤ ਸ਼ਾਹ ਆਪੋ ਆਪਣੀ ਪਿੱਚ ਦੇ ਉੱਤੇ ਜਿਹੜਾ ਉਹ ਤਿੱਖੀ ਆਵਾਜ਼ ਦੇ ਨਾਲ, ਤਿੱਖੇ ਹਿੰਦੂਤਵਾ ਦੇ ਏਜੰਡੇ ਨਾਲ ਖੇਡਦੇ ਨੇ। ਰਾਜਨਾਥ ਸਿੰਘ ਜਿਸ ਨੂੰ ਰਿਲੇਟਿਵਲੀ ਜਿਹੜੇ ਵਿਦਨ ਬੀਜੇਪੀ 2-3 ਸ਼ਖਸੀਅਤਾਂ, ਜਿਨ੍ਹਾਂ ਦੇ ਵਿੱਚ ਇੱਕ ਗਡਕਰੀ ਮਹਾਰਾਸ਼ਟਰਾ ਤੋਂ ਮਰਾਠਾ ਔਰ ਇਹ ਰਾਜਨਾਥ ਸਿੰਘ ਯੂਪੀ ਤੋਂ, ਜਿਹੜਾ ਯੂਪੀ ਦਾ ਚੀਫ ਮਿਨਿਸਟਰ ਵੀ ਰਿਹਾ, ਇਹਨਾਂ ਨੂੰ ਜਿਹੜਾ ਰਿਲੇਟਿਵਲੀ ਜਿਹੜਾ ਉਹ ਮੋਡਰੇਟ ਹਿੰਦੂਤਵੀ ਦੇ ਤੌਰ 'ਤੇ ਦੇਖਿਆ ਜਾਂਦਾ ਸੀ ਕਿ ਇਹਨਾਂ ਦਾ ਰਾਜਪੂਤ ਔਰੀਜਨ ਹੈ ਜਾਂ ਜਿਹੜਾ ਉਹ ਦੂਸਰੇ ਦਾ ਮਰਾਠਾ ਹੈ ਗਡਕਰੀ ਦਾ। ਲੇਕਿਨ ਇਸ ਸਾਰੇ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ ਕਿ ਵੀ ਇੰਨੀ ਤੇਜ਼ੀ ਨਾਲ ਹਿੰਦੂਤਵਾ ਦੀ ਨਫ਼ਰਤ ਦੀ ਸਪਿਨ ਅੱਗੇ ਗਈ ਹੈ ਕਿ ਇਹ ਸਾਰੇ ਹੀ ਜਿਹੜੇ ਨੇ, ਖਾਸ ਤੌਰ 'ਤੇ ਗਡਕਰੀ ਔਰ ਰਾਜਨਾਥ ਹਾਲਾਂ ਡਿਫੈਂਸ ਮਿਨਿਸਟਰ ਹੈ, ਇਹ ਆਪਣੇ ਆਪ ਨੂੰ ਬਿਹਾਈਂਡ ਸਮਝਦੇ ਨੇ, ਲੈਫਟ ਓਵਰ, ਕਿ ਵੀ ਸਾਡਾ ਤਾਂ ਚਰਚਾ ਵੀ ਨਹੀਂ। ਔਰ ਵਾਕਿਆ ਹੀ ਇਹ ਜਦੋਂ ਤੱਕ ਇਸ ਕਿਸਮ ਦਾ ਕੋਈ ਜਿਹੜਾ ਉਹ ਬੇਵਕੂਫਾਨਾ ਜਾਂ ਅਹਿਮਕਾਨਾ ਬਿਆਨ ਨਾ ਦੇਣ, ਇਹਨਾਂ ਦੀ ਖਬਰ ਹੀ ਨਹੀਂ ਲੱਗਦੀ ਹੈ। ਕਿਉਂਕਿ ਖਬਰ ਤਾਂ ਜਿਹੜੀ ਹੈ ਉਹ ਮੋਦੀ ਅਮਿਤ ਸ਼ਾਹ ਤੋਂ ਬਿਨਾਂ ਤੀਸਰਾ ਕੋਈ ਵਿੱਚ ਹੁੰਦਾ ਹੀ ਹੁੰਦਾ। ਆਦਿੱਤਿਆਨਾਥ ਯੋਗੀ ਵੀ ਵਿੱਚੋਂ ਗਾਇਬ ਕੀਤਾ ਹੋਇਆ ਹੁਣ।
ਉਹ ਵੀ ਉਸ ਲੈਵਲ ਦਾ ਸਟਾਰ ਨਹੀਂ ਬਣਾਇਆ ਹੋਇਆ। ਸੋ ਸ਼ਾਇਦ ਕਈ ਵਾਰ ਇਹ ਹੁੰਦਾ ਹੈ ਵੀ ਜਿੰਨਾ ਵੱਡਾ ਕੋਈ ਗਪੌੜ ਛੱਡੇ ਉਹਦਾ ਨੋਟਿਸ ਲਿਆ ਜਾਂਦਾ ਹੈ, ਜਿੰਨਾ ਵੱਡਾ ਕੋਈ ਝੂਠ ਬੋਲੇ ਜਾਂ ਤੁਸੀਂ ਚੰਗੇ ਭਲਿਆਂ ਦੀ ਮਹਿਫਲ ਦੇ ਵਿੱਚ ਕਿਸੇ ਦੇ ਮੂੰਹ ਤੇ ਥੁੱਕ ਦਿਓ ਤੇ ਫਿਰ ਤੁਹਾਡੀ ਚਰਚਾ ਹੋਏਗੀ, ਭਾਵੇਂ ਚਪੇੜਾਂ ਹੀ ਪੈਣਗੀਆਂ, ਜੁੱਤੀਆਂ ਵੀ ਪੈਣਗੀਆਂ, ਪਰ ਖਬਰ ਤਾਂ ਲੱਗੇਗੀ ਨਾ ਕਿ ਵੀ ਇਹ ਹੋਇਆ। ਹੁਣ ਇਹ ਰਾਜਨਾਥ ਸਿੰਘ ਦਾ ਇਹ ਸਾਰੇ ਪੀਰੀਅਡ 'ਚ ਅਸੀਂ ਦੂਸਰਾ ਤੀਸਰਾ ਦੇਖ ਰਹੇ ਹਾਂ ਉਹ ਮਹਿਮਕਾਨਾ। ਪਹਿਲਾਂ ਉਹ ਇਹ ਕਹਿ ਚੁੱਕਾ ਹੈ ਕਿ ਜੀ ਅਸੀਂ ਆਜ਼ਾਦ ਕਸ਼ਮੀਰ, ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਉਹ ਅਸੀਂ ਲੈਣਾ ਹੀ ਲੈਣਾ ਔਰ ਉਹ ਜਿਹੜਾ ਉਹ ਬਹੁਤ ਜਲਦੀ ਜਿਹੜਾ ਉਹ ਸਾਡੇ ਨਕਸ਼ੇ ਦਾ ਹਿੱਸਾ ਬਣੇਗਾ। ਹੁਣ ਕਸ਼ਮੀਰ ਡਿਸਪਿਊਟਡ ਟੈਰੀਟੋਰੀ ਹੈ, ਇੱਧਰਲਾ ਕਸ਼ਮੀਰ ਵੀ ਉੱਧਰਲਾ ਕਸ਼ਮੀਰ ਵੀ, ਉਹਨਾਂ ਨੇ ਆਜ਼ਾਦ ਕਸ਼ਮੀਰ ਦਾ ਉਹਨੂੰ ਰੁਤਬਾ ਦਿੱਤਾ ਹੋਇਆ, ਹਾਲਾਂ ਉਹਨਾਂ ਦੇ ਆਪਣੇ ਕੰਸਰਨ ਨੇ ਲੋਕਲ ਪੋਪੂਲੇਸ਼ਨ ਦੇ। ਇੱਧਰ ਤੁਸੀਂ ਧੱਕੇ ਨਾਲ ਆਰਟੀਕਲ 370 ਖਤਮ ਕੀਤਾ, ਸੂਬੇ ਦਾ ਵਜੂਦ ਖਤਮ ਕੀਤਾ, ਉੱਥੇ ਫੌਜ ਤੁਸੀਂ ਬਿਠਾਈ ਹੋਈ ਹੈ ਲਗਾਤਾਰਤਾ ਨਾਲ। ਉਹਨਾਂ ਨੂੰ ਉਮਰ ਅਬਦੁੱਲਾ ਤਾਂ ਇੱਕ ਪਪਟ ਦਾ ਵੀ ਕੁਛ ਨਾ ਕੁਛ ਵਜੂਦ ਹੁੰਦਾ, ਕੋਈ ਹਾਲ ਨਹੀਂ ਹੈ। ਹੁਣ ਇਸ ਸਾਰੇ 'ਚ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਦਾ ਇਹਨਾਂ ਨੇ ਅਫਗਾਨਿਸਤਾਨ ਦੇ ਤਾਲਿਬਾਨ ਰਜੀਮ ਨੂੰ ਜਿਹੜਾ ਉਹ ਪੱਠੇ ਪਾਏ ਨੇ ਔਰ ਉਹਨਾਂ ਦੇ ਨਾਲ ਇਹਨਾਂ ਦੇ ਰਾਬਤੇ ਖੁੱਲ੍ਹੇ ਹੈ, ਇਹ ਬੜੀ ਬੇਕਿਰਕੀ ਬੇਸ਼ਰਮੀ ਦੇ ਨਾਲ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਵੀ ਕਰ ਰਹੇ ਨੇ ਤਹਿਰੀਕੇ ਤਾਲਿਬਾਨ ਰਾਹੀਂ, ਬਿਆਨਬਾਜ਼ੀ ਵੀ ਇਹਨਾਂ ਦੀ ਤਿੱਖੀ ਹੋਈ ਹੈ। ਔਰ ਵਿਦਿਨ ਪਾਕਿਸਤਾਨ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਇਹਨਾਂ ਦੇ ਜਿਹੜੇ ਕਮੈਂਟੇਟਰ ਨੇ ਜਾਂ ਇਹਨਾਂ ਦੇ ਨਿਊਜ਼ ਕਾਸਟਰ ਨੇ, ਉਹਨਾਂ ਦੀਆਂ ਜਦੋਂ ਮੈਂ ਖਬਰਾਂ ਦਾ ਅੰਦਾਜ਼ ਦੇਖਦਾ ਹਾਂ, ਉਹਨਾਂ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਵੀ ਇਹਨਾਂ ਨੂੰ ਹਦਾਇਤਾਂ ਨੇ ਕਿ ਪਾਕਿਸਤਾਨ ਦੇ ਵੀ ਜਿਹੜੇ ਅੰਦਰੂਨੀ ਵੀ ਇਖਤਲਾਫਾਤ ਨੇ, ਜੇ ਹੁਣ ਉਹਨਾਂ ਦੀ ਕਨਸਟੀਟਿਊਸ਼ਨਲ ਅਮੈਂਡਮੈਂਟ 27 ਆਈ ਜਾਂ ਪ੍ਰੋਵਿੰਸਿਸ ਦੇ ਹੱਕਾਂ ਨੂੰ ਲੈ ਕੇ ਕੋਈ ਗੱਲ ਚੱਲ ਰਹੀ ਹੈ ਕਿ ਇਹ ਜਿਹੜੇ ਮਹਿਕਮੇ ਨੇ ਪਾਕਿਸਤਾਨ 'ਚ 18ਵੀਂ ਤਰਮੀਮ ਦੇ ਥੱਲੇ ਬਹੁਤ ਸਾਰੇ ਹਕੂਕ ਸੀ, ਹੁਣ ਉਹਨਾਂ ਦੀਆਂ ਸਿਕਿਉਰਿਟੀ ਨੀਡਸ ਵਧੀਆਂ ਹੋਈਆਂ, ਉਹ ਚਾਹੁੰਦੇ ਨੇ ਕਿ ਵੀ ਇਹ ਸੂਬਿਆਂ ਦੀ ਥਾਂ ਫੈਡਰਲ ਹੋਣ। ਉਹਨੂੰ ਵੀ ਜਿਸ ਕਿਸਮ ਦੀ ਕਮੈਂਟਰੀ ਇਹ ਕਰ ਰਹੇ ਨੇ ਇਹਨਾਂ ਦੇ ਕਮੈਂਟੇਟਰ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਬਹੁਤ ਅੰਦਰਲਾ ਬਵਾਲ ਮਚਿਆ ਹੋਇਆ ਹੈ ਔਰ ਇੱਕ ਦੋ ਇਹਨਾਂ ਨੇ ਬਲੋਚ ਜਾਂ ਸਿੰਧੀ ਜਿਹੜੇ ਬਾਹਰ ਬਿਠਾਏ ਹੋਏ ਨੇ ਪੈਸੇ ਦੇ ਕੇ, ਉਹਨਾਂ ਦੇ ਬਿਆਨਾਂ ਨੂੰ ਬੜਾ ਹਾਈਲਾਈਟ ਕਰਦੇ ਨੇ ਕਿ ਜੀ ਅਸੀਂ ਅੱਡ ਹੋਣਾ ਚਾਹੁੰਦੇ ਹਾਂ। ਹੁਣ ਜਿਹੜੀ ਇਸ ਨੇ ਰਾਜਨਾਥ ਸਿੰਘ ਨੇ ਸਿੰਧੀ ਲੋਕਾਂ ਦੇ ਇਕੱਠ ਦੇ ਵਿੱਚ ਜਾ ਕੇ ਜਿਹੜੀ ਗੱਲ ਕਹੀ, ਇਸ ਨੂੰ ਵੈਸੇ ਹੀ ਓਵਰ ਜਿਹੜਾ ਉਹਨਾਂ ਕੋ ਜੀ ਇੱਕ ਅਹਿਮਕਾਨਾ ਬਿਆਨ ਵੀ ਕਿਹਾ ਜਾ ਸਕਦਾ, ਪਰ ਜਦੋਂ ਤੁਸੀਂ ਇਹਨੂੰ ਸਾਰੇ ਨੂੰ ਲੜੀ ਦੇ ਵਿੱਚ ਦੇਖਦੇ ਹੋ, ਇਹਨਾਂ ਦਾ ਜਿਹੜਾ ਪ੍ਰੋਪੇਗੈਂਡਾ ਟੈਕਨੀਕ ਹੈ, ਜਦੋਂ ਉਦੋਂ ਲੱਗਦਾ ਹੈ ਕਿ ਵੀ ਨਹੀਂ, ਇਹਨਾਂ ਦੇ ਅੰਦਰ ਜਿਹੜਾ ਇਹਨਾਂ ਦਾ ਉਹ ਵਧਿਆ ਹੋਇਆ ਐਂਬੀਸ਼ਨ ਹੈ, ਉਹਦੇ ਤੇ ਕੋਈ ਰੋਕ ਨਹੀਂ ਆ ਰਹੀ ਹੈ। ਇਸ ਕਿਸਮ ਦਾ ਜਿਹੜੀ ਹੈ ਉਸ ਲਾਈਨ 'ਤੇ, ਔਰ ਉਹਦੇ 'ਚ ਪਹਿਲਾਂ ਮੈਂ ਉਹਦੇ ਅਲਫਾਜ਼ ਜਿਹੜਾ ਉਹਨੇ ਕਿਹਾ, ਉਹਦੇ 'ਚ ਉਹਨੇ ਰਾਜਨਾਥ ਸਿੰਘ ਨੇ ਕਿਹਾ ਕਿ ਵੀ ਭਾਵੇਂ ਜਿਹੜਾ ਸਿੰਧ ਹੈ ਇਹ ਇੰਡੀਆ ਦਾ ਹਿੱਸਾ ਨਹੀਂ ਹੈ ਜਿਓਗ੍ਰਾਫਿਕਲੀ, ਪਰ ਸਾਡੇ ਸਿਵਲਾਈਜੇਸ਼ਨਲ ਹੈਰੀਟੇਜ, ਤਹਿਜ਼ੀਬੀ ਜਿਹੜਾ ਸਾਡਾ ਵਿਰਸਾ ਹੈ, ਉਸ ਦਾ ਇੰਟੈਗਰਲ ਪਾਰਟ ਹੈ। ਫਿਰ ਉਹ ਕਹਿੰਦਾ ਕਿ ਵੀ ਟੁਡੇ ਦਾ ਲੈਂਡ ਆਫ ਸਿੰਧ may not be a part of India, but civilizationally Sindh will always be part of India, and as far as land is concerned, borders can change. Who knows, tomorrow Sindh may return to India again. ਹੁਣ ਇਹ ਤੋਂ ਤੁਸੀਂ ਇਹਨਾਂ ਦੀ ਡੈਥ ਵਿਸ਼ ਦੇਖੋ। ਅਸੀਂ ਤਾਂ ਵੈਸੇ ਵੈਲਕਮ ਕਰਦੇ ਹਾਂ ਕਿ ਜੀ ਜ਼ਰੂਰ ਅੱਗੇ ਤੁਸੀਂ ਆਪਰੇਸ਼ਨ ਸੰਦੂਰ ਕੀਤਾ, ਜੁੱਤੀਆਂ ਖਾਧੀਆਂ, ਅਜੇ ਤੱਕ ਉਹਨਾਂ ਜ਼ਖਮਾਂ ਨੂੰ ਦੇ ਉੱਤੇ ਜੀਭ ਫੇਰ ਰਹੇ ਹੋ। ਹੁਣ ਇਹ ਜਿਹੜਾ ਸਿੰਧ ਦੇ ਉੱਤੇ ਵੀ ਅਟੈਕ ਕਰੋ, ਉਹਦਾ ਨਾਂ ਰੱਖੋ ਆਪਰੇਸ਼ਨ ਟਿੱਕਾ। ਜੇ ਨਹੀਂ ਰੱਖਣਾ ਆਪਰੇਸ਼ਨ ਟਿੱਕਾ, ਫਿਰ ਆਪਰੇਸ਼ਨ ਜਨਾਊ ਰੱਖ ਦਿਓ, ਮੋਟਾ ਜਿਹੜਾ ਧਾਗਾ ਤੁਸੀਂ ਵੱਟ ਕੇ ਪਾਉਂਦੇ ਹੋ ਉਹਦੇ ਨਾਂ ਦੇ ਉੱਤੇ ਰੱਖ ਦਿਓ। ਹੁਣ ਇਹ ਕਹਿ ਰਿਹਾ ਕਿ ਵੀ ਭਾਵੇਂ ਜਿਹੜਾ ਅੱਜ ਉਹ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ, ਪਰ ਜਿੱਥੋਂ ਤੱਕ ਇਹ ਬਾਰਡਰ ਨੇ ਇਹ ਤਾਂ ਚੇਂਜ ਹੁੰਦੇ ਰਹਿੰਦੇ ਨੇ, ਹੋ ਸਕਦਾ ਕੱਲ੍ਹ ਨੂੰ ਸਿੰਧ ਜਿਹੜਾ ਸਾਡਾ ਹਿੱਸਾ ਬਣ। ਹੁਣ ਵੈਸੇ ਤਾਂ ਪਾਕਿਸਤਾਨ ਨੂੰ ਆਫੀਸ਼ੀਅਲੀ ਪ੍ਰੋਟੈਸਟ ਕਰਨਾ ਚਾਹੀਦਾ। ਜਦੋਂ ਹੁਣ ਇਹਨਾਂ ਨੇ ਜਿਹਨੂੰ ਨੈਸ਼ਨਲ ਐਂਥਮ ਬਣਾਇਆ, ਟੈਗੋਰ ਦਾ ਲਿਖਿਆ ਹੋਇਆ ਜਨ ਗਣ ਮਨ ਅਧਿਨਾਇਕ ਜਾਇਆ ਹੈ ਭਾਰਤ ਭਾਗਯ ਵਿਧਾਤਾ, ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਵੜ ਉਤਕਲ ਬੰਗ। ਹੁਣ ਉਦੋਂ ਜਦੋਂ ਉਹਨੇ ਇਹ ਲਿਖਿਆ, ਉਦੋਂ ਭਾਰਤ ਟੁਗੈਦਰ ਸੀ, ਸਿੰਧ ਹਿੱਸਾ ਸੀ ਉਹ ਸਾਰੇ ਦਾ। ਔਰ ਹੁਣ ਜਦੋਂ ਇਹਨਾਂ ਨੇ ਨੈਸ਼ਨਲ ਐਂਥਮ ਬਣਾਇਆ, ਉਦੋਂ ਹੀ ਇਹਨਾਂ ਦੀ ਬਦਨੀਅਤ ਹੋਏਗੀ
ਕਿਉਂਕਿ ਅਦਰਵਾਈਜ਼ ਜਿਹੜਾ ਸੂਬਾ ਤੁਹਾਡਾ ਹਿੱਸਾ ਹੀ ਨਹੀਂ ਹੈ। ਹੁਣ ਜੇ ਪੰਜਾਬ ਦੀ ਗੱਲ ਕਰੀਏ, ਪੰਜਾਬ ਇੱਧਰ ਵੀ ਹੈ, ਪੰਜਾਬ ਉੱਧਰ ਵੀ ਹੈ, ਲੇਕਿਨ ਸਿੰਧ ਤਾਂ ਸਾਰੇ ਦਾ ਸਾਰਾ ਜਿਹੜਾ ਉਹ ਪਾਕਿਸਤਾਨ ਦਾ ਹਿੱਸਾ ਹੈ। ਤੁਸੀਂ ਨੈਸ਼ਨਲ ਐਂਥਮ 'ਚ ਕਿਵੇਂ, ਜਾਂ ਤਾਂ ਪਾਕਿਸਤਾਨ ਵਾਲੇ ਵੀ ਆਪਣੇ ਨੈਸ਼ਨਲ ਐਂਥਮ ਦੇ ਨਾਲ ਇੱਕ ਹੋਰ ਗੀਤ ਬਣਾਉਣ, ਜੂਨਾਗੜ੍ਹ, ਹੈਦਰਾਬਾਦ, ਕਸ਼ਮੀਰ, ਉਹ ਹਰ ਪਾਕਿਸਤਾਨੀ ਐਦ ਕਰੇ ਵੀ ਅਸੀਂ ਜੂਨਾਗੜ੍ਹ ਨੇ ਜਿਹੜਾ ਉਹ ਐਕਸੀਡ ਕੀਤਾ ਸੀ ਟੂ ਪਾਕਿਸਤਾਨ। ਹੈਦਰਾਬਾਦ ਜ਼ਬਰਦਸਤੀ ਇਹਨਾਂ ਨੇ ਜਿੱਦਣ ਕਾਇਦੇ ਆਜ਼ਮ ਦੀ ਡੈਥ ਹੋਈ ਉਸ ਤੋਂ ਅਗਲੇ ਦਿਨ ਹੈਦਰਾਬਾਦ ਦੇ ਉੱਤੇ ਹਮਲਾ ਕੀਤਾ ਸੀ ਪਟੇਲ ਦੀ ਫੌਜ ਨੇ। ਅੱਛਾ। ਸੋ ਅਸੀਂ ਇਹ ਸਮਝਦੇ ਹਾਂ ਵੀ ਹਾਲਾਂ ਇਸ ਨੂੰ ਜਿਹੜਾ ਅਟੈਂਸ਼ਨ ਸੀਕਿੰਗ ਵੀ ਕੋਈ ਕਹਿ ਸਕਦਾ ਹੈ ਕਿ ਜੇ ਰਾਜਨਾਥ ਸਿੰਘ ਨੂੰ ਵੈਸੇ ਕੋਈ ਪੁੱਛਦਾ ਨਹੀਂ, ਮੋਦੀ ਅਮਿਤ ਸ਼ਾਹ ਦੀ ਚਰਚਾ ਹੁੰਦੀ ਹੈ, ਲੇਕਿਨ ਮੈਨੂੰ ਲੱਗਦਾ ਵੀ ਇਸ ਤੋਂ ਡੀਪਰ ਹੈ, ਕਿਉਂਕਿ ਜਦੋਂ ਹੀ ਮੇਰਾ ਧਿਆਨ ਇਸ ਵੱਲ ਜਾਂਦਾ ਹੈ ਤੇ ਫਿਰ ਜਿਹੜਾ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਹੈ, ਭਾਵੇਂ ਮੋਦੀ ਔਰ ਸੁਬਰਾਮਨੀਅਮ ਸਵਾਮੀ ਪੋਲਸ ਦਾ ਪਾਰਟ ਨੇ, ਇੱਕ ਦੂਜੇ ਦੇ ਖਿਲਾਫ ਵੀ ਜਿਹੜਾ ਇਹ ਸੁਬਰਾਮਨੀਅਮ ਸਵਾਮੀ ਬੋਲਦਾ ਹੈ, ਮੋਦੀ ਨੇ ਤਾਂ ਕਦੇ ਉਹ ਜ਼ਿਕਰ ਨਹੀਂ ਕੀਤਾ ਹੈ। ਲੇਕਿਨ ਸੁਬਰਾਮਨੀਅਮ ਸਵਾਮੀ ਨੇ ਆਪਣੇ ਇੱਕ ਐਡਰੈਸ ਦੇ ਵਿੱਚ ਕਿਹਾ ਸੀ ਕਿ ਅਸੀਂ ਆਪਣੇ ਲਾਈਫ ਟਾਈਮ 'ਚ ਪਾਕਿਸਤਾਨ ਦੇ 2 ਹਿੱਸੇ ਕੀਤੇ ਨੇ, ਬੰਗਲਾਦੇਸ਼ ਅੱਡ ਕੀਤਾ, ਔਰ ਉਹ ਵੱਡੀ ਗੈਦਰਿੰਗ ਨੂੰ ਕਹਿ ਰਿਹਾ ਹੁਣ ਇਹ ਤੁਹਾਡੇ ਹਿੱਸੇ ਹੈ ਵੀ ਤੁਸੀਂ ਪਾਕਿਸਤਾਨ ਦੇ 4 ਟੁਕੜੇ ਕਰੋ। ਸੋ ਆਲਰੇਡੀ ਖੈਬਰ ਪਖਤੂਨਖਵਾ ਦੇ ਹਵਾਲੇ ਨਾਲ ਤਹਿਰੀਕੇ ਤਾਲਿਬਾਨ ਔਰ ਦੂਸਰਾ ਇਹਨਾਂ ਦੀ ਇੰਟਰਫੀਅਰੈਂਸ, ਕਿਉਂਕਿ ਉਹ ਤਾਂ ਸਿੱਧਾ ਬਾਰਡਰ ਲੱਗਦਾ ਹੈ, ਬਲੋਚ ਲਿਬਰੇਸ਼ਨ ਆਰਮੀ ਦੇ ਥੱਲੇ ਬਲੋਚਿਸਤਾਨ ਦੇ ਵਿੱਚ ਵੀ ਇਹਨਾਂ ਦੀ ਪੂਰੀ ਇੰਟਰਫੀਅਰੈਂਸ ਹੋਈ ਹੈ। ਔਰ ਹੁਣ ਸਿੰਧ ਬਚਿਆ ਸੀ, ਹਾਲਾਂਕਿ ਇੱਕ ਜ਼ਮਾਨੇ 'ਚ GA ਸਿੰਧ ਨਾਂ ਦੀ ਇੱਦਾਂ ਦੀ ਮੂਵਮੈਂਟ ਨੂੰ ਇਹ ਅੰਡਰਗਰਾਊਂਡ ਸਪੋਰਟ ਕਰਦੇ ਸੀ, ਪਰ ਹੁਣ ਜੇ ਰਾਜਨਾਥ ਸਿੰਘ ਇਹ ਕਹਿੰਦਾ ਤੇ ਇੱਕ ਇਸ ਕਿਸਮ ਦਾ ਸਿੰਧੀ ਪੈਸੇ ਜਿਹੜਾ ਰੈਂਟਾ ਸਿੰਧੀ ਹੈ ਇਹਨਾਂ ਦਾ ਇੰਡੀਅਨਸ ਦਾ, ਉਹ ਇਹ ਕਹਿੰਦਾ ਜੀ ਅਸੀਂ ਵੈਲਕਮ ਕਰਦੇ ਹਾਂ ਇੰਡੀਅਨ ਯੂਨੀਅਨ ਨੂੰ, ਅਸੀਂ ਜੁਆਇਨ ਕਰਾਂਗੇ, ਤਾਂ ਫਿਰ ਤੁਹਾਨੂੰ ਇਹ ਲੱਗਦਾ ਵੀ ਇਹ ਮੈਜ਼ ਇੱਕ ਅਟੈਂਸ਼ਨ ਸੀਕਿੰਗ ਸਟੇਟਮੈਂਟ ਨਹੀਂ ਹੈ। ਇਸ ਦੇ ਉੱਤੇ ਸਿੰਧ ਦੇ ਵਿੱਚ ਵੀ ਆਉਣ ਵਾਲੇ ਪੀਰੀਅਡ 'ਚ ਜਿੱਥੇ ਆਲਰੇਡੀ ਕੁਛ ਨਾ ਕੁਛ ਹਿੱਸਾ, ਜੇ ਕੋਈ ਕਾਲਾ ਡੈਮ ਬਣਾਉਣ ਦੀ ਗੱਲ ਹੁੰਦੀ ਹੈ ਜਾਂ ਪਾਣੀਆਂ ਦੇ ਮੁੱਦੇ ਦੇ ਉੱਤੇ, ਤੇ ਉੱਥੇ ਪਹਿਲਾਂ ਹੀ ਕੁਛ ਨਾ ਕੋਈ ਐਜੀਟੇਸ਼ਨ ਖੜੀ ਇਹ ਹੋ ਜਾਂਦੀ ਹੈ, ਕੁਛ ਇਹ ਉਹਨੂੰ ਪੁਸ਼ ਕਰਦੇ ਨੇ। ਪਰ ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਿੰਧ ਦੇ ਵਿੱਚ ਵੀ ਅੰਦਰੂਨੀ ਤੌਰ ਦੇ ਉੱਤੇ ਇੰਡੀਆ ਫਾਈਨੈਂਸਡ ਕੋਈ ਨਾ ਕੋਈ ਜਿਹੜਾ ਹੈ ਇਸ ਕਿਸਮ ਦੀ ਸ਼ਰਾਰਤ ਦਾ ਜਿਹੜਾ ਉਹ ਆਗਾਜ਼ ਉੱਥੇ ਹੋ ਸਕਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।